ਸਲਾਮੁਅਲੈਕਮ ਸੱਜਣੋ ਤੇ ਮਿੱਤਰੋ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਮਿੱਤਰ ਦੋਸਤ ਮੁਹੰਮਦ ਤਨਵੀਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਆਪਣੇ ਚੈਨਲ 'ਤੇ ਪਹਿਲੀ ਦਫਾ ਤੁਹਾਡੇ ਨਾਲ ਲਾਈਵ ਆ ਰਹੇ ਹਾਂ। ਅੱਛਾ ਜੀ, ਕੋਈ ਸਾਥੀ ਜਿੱਥੇ ਵੀ ਵੇਖਦਾ ਪਿਆ, ਚੜ੍ਹਦੇ ਪੰਜਾਬ ਜਾਂ ਲਹਿੰਦੇ ਪੰਜਾਬ, ਜਿੱਥੇ ਵੀ ਪੰਜਾਬੀ ਸਮਝਣ ਵਾਲਾ ਸਾਡਾ ਵੀਰ, ਸਾਡਾ ਭਾਈ ਮਿੱਤਰ ਵੇਖਦਾ ਪਿਆ, ਦੱਸ ਦੇ ਕਿ ਆਵਾਜ਼ ਸਹੀ ਆ ਰਹੀ। ਕਮੈਂਟ ਕਰਕੇ ਦੱਸ ਦਿਓ ਕਿ ਆਵਾਜ਼ ਸਹੀ ਆ ਰਹੀ ਕਿ ਨਹੀਂ। ਹਾਂਜੀ, अस्सलामुअलैकुम। चौधरी गुरजनफर साहब कह रहे बात घट आ रही, थोड़ी है की मसला? ਹੁਣ आई आवाज सही? हाँ जी, आवाज रो रुक के आ रही है, वैसे आ रही आवाज? हाँ जी, जी गुरजनफर साहब तुसी मेरे ख्याल कल्ले अजे कमेंट किया है। आ रही आवाज कि नहीं? ਹੁਣ ਸਹੀ जी। गिल जट साहब आए जी, माशाल्लाह। अमन तालब पाक पतन से जी जी। अजय भाजन की हाल है? हेलो तनवीर भाई, की हाल है? हाँ हाँ, मैं अजय भाई सही बिल्कुल। तुम सुनाओ, ठीक ठाक जी? अच्छा अजय भाजन तुम दसो आवाज सही आ रही मेरी? तुम सुनाओ जी गिल साहब। मोहम्मद तालब गिल पाक पतन तो। अच्छा मैं ਐਨਕ ਲਾਈ ਭਾਈ, ਮੈਨੂੰ ਨਜ਼ਦੀਕ ਤੋਂ ਨਾ ਦਿਸਦਾ ਨਹੀਂ ਹੈਗਾ, ਅੰਨਾ ਹੀ ਆ ਮੈਂ ਨਜ਼ਦੀਕ, ਨਜ਼ਰ ਵੀਕ ਤੇ ਦਿਸਦਾ ਨਹੀਂ ਹੈ ਨਾ। हाँ हाँ, जफर भाई कह रहे हम ठीक आ रही। अच्छा, मेरा ਲਾਈਵ ਆਉਣ ਦਾ ਮਕਸਦ ਇਹ ਸੀ ਕਿ ਥੋੜਾ ਕੁ ਪਤਾ ਚੱਲਦਾ, ਕੋਈ ਇੱਕ ਦੂਸਰੇ ਲਾਇਕ ਸਲੈਕ ਹੁੰਦੀ ਕਿ ਕਿੱਥੋਂ ਕਿੱਥੋਂ ਜਿਹੜੇ ਨੇ ਉਹ ਸਾਡੇ ਚੈਨਲ ਜਿਹੜੇ ਵਹਿੰਦੇ ਨੇ। ਮੇਰਾ ਪੰਜਾਬ ਚੈਨਲ ਵੇਖਣ ਵਾਲੇ ਸਾਡੇ ਵੀਵਰ ਕਿੱਥੇ ਕਿੱਥੇ ਰਹਿ ਰਹੇ ਨੇ, ਕਿਹੜੇ ਕਿਹੜੇ ਮੁਲਕ ਦੇ ਵਿੱਚ ਨੇ, ਕਿੱਥੇ ਕਿਹੜੇ ਕਿਹੜੇ ਸ਼ਹਿਰਾਂ 'ਚ ਨੇ। ਲਹਿੰਦੇ ਪੰਜਾਬ ਵਾਲਾ ਵੀ, ਚੜ੍ਹਦੇ ਪੰਜਾਬ ਵਾਲੇ ਵੀ ਥੋੜਾ ਪਤਾ ਲੱਗਦਾ, ਗੱਪਸ਼ਪ ਹੋ ਜੀ। ਤੇ ਦੂਸਰਾ ਮੇਰਾ ਆਉਣ ਦਾ ਮਕਸਦ ਇਹ ਸੀ ਲਾਈਵ ਕਿ ਜਿਹੜੇ ਸਾਡੇ ਵੀਵਰ ਨੇ, ਜਿਹੜੇ ਪਾਰਟੀਆਂ ਸਟੋਰੀਆਂ ਸੁਣਦੇ ਨੇ, ਵਹਿੰਦੇ ਨੇ ਸ਼ੌਕ ਨੂੰ, ਉਹਨਾਂ ਨਾਲ ਥੋੜਾ ਕੁ ਮੈਂ ਉਹਨਾਂ ਕੋਲ ਜਾਣਕਾਰੀ ਸਾਨੂੰ ਮਿਲਦੀ, ਪਤਾ ਚੱਲਦਾ ਕਿ ਕਿਵੇਂ ਦੀਆਂ ਵੀਡੀਓ ਵੇਖਣੀ ਪਸੰਦ ਕਰਦੇ ਨੇ। ਮਤਲਬ ਕਿ ਅਸੀਂ ਜਿਹੜੀ ਆਪਣੀ, ਤੁਹਾਨੂੰ ਪਤਾ ਹੀ ਕਿ ਜਦੋਂ ਵੀਡੀਓ ਬਣਾਉਂਦੇ ਹਾਂ ਅਤੇ ਪਿੰਡਾਂ ਦਾ ਰਿਵਿਊ ਵੀ ਕਰਨੇ ਹਾਂ, ਪਿੰਡ ਵੀ ਸਾਰਾ ਵਿਖਾਉਂਦੇ ਹਾਂ, ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਇੰਟਰਵਿਊ ਕਰੀਦਾ। ਪਿੰਡ ਵਿਖਾਉਣ ਦਾ ਮੇਰਾ ਮਕਸਦ ਇਹ ਹੁੰਦਾ ਹੈ ਕਿ ਕਈ ਜਿਹੜੇ ਨੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਨਹੀਂ ਆ ਸਕਦੇ, ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਨਹੀਂ ਆ ਸਕਦੇ, ਅਤੇ ਇਸ ਵਾਸਤੇ ਜਿਹੜੇ ਉਹ ਨਹੀਂ ਆ ਸਕਦੇ, ਵੀਜ਼ਾ ਨਹੀਂ ਲੱਗਦਾ ਜਾਂ ਕੋਈ 100 ਮਸਲਾ ਹੁੰਦਾ, ਨਹੀਂ ਆ ਸਕਦੇ, ਅਤੇ ਉਹ ਆਪਣਾ ਪਿੰਡ ਵੇਖ ਸਕਣ, ਆਪਣੇ ਵੱਡਿਆਂ ਦਾ ਪਿੰਡ ਵੇਖ ਸਕਣ, ਜਿਹੜੇ ਇੱਧਰੋਂ ਗਏ ਨੇ ਚੜ੍ਹਦੇ ਪੰਜਾਬ, ਆਪਣਾ ਪਿੰਡ ਵੇਖ ਸਕਣ। ਇਸ ਤੋਂ ਜਿਹੜੀ ਉਹ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਉਹ ਪਿੰਡ ਵੀ ਥੋੜ੍ਹਾ ਬਹੁਤਾ ਉਹਨਾਂ ਨੂੰ ਵਿਖਾਇਆ ਜਾਏ, ਕਿਉਂਕਿ ਕਈ ਜਿਹੜੇ ਇੱਧਰ ਲਹਿੰਦੇ ਪੰਜਾਬ 'ਚ ਕਈ ਪਿੰਡ ਨੇ ਜਿਨ੍ਹਾਂ ਵਿੱਚ ਪੁਰਾਣੇ ਘਰ ਖਲੋਤੇ ਹੋਏ ਨੇ, ਅਤੇ ਇਸ ਤੋਂ ਵੀਡੀਓ ਬਣਾ ਦਿੱਤੀ ਕਿ ਚਲੋ
ਜਿਹੜੇ ਨਹੀਂ ਆ ਸਕਦੇ, ਜਿਨ੍ਹਾਂ ਅਗਰ ਖੁਦ ਜ਼ਿੰਦਾ ਨੇ, ਜਿਹੜੇ ਚੜ੍ਹਦੇ ਪੰਜਾਬ ਇੱਧਰੋਂ ਗਏ ਨੇ ਮਾਈਗ੍ਰੇਟ ਹੋ ਕੇ, ਅਗਰ ਉਹ ਖੁਦ ਜ਼ਿੰਦਾ ਨੇ, ਖੁਦ ਵੇਖ ਲੈਣ, ਅਗਰ ਉਹਨਾਂ ਦੇ ਅੱਗੋਂ ਔਲਾਦ ਜਿਹੜੀ ਉਹਨਾਂ ਦਿਲ ਕਰਦਾ ਕਿ ਅਸੀਂ ਆਪਣੇ ਵੱਡਿਆਂ ਦਾ ਜਿਹੜਾ ਉਹ ਪਿੰਡ ਵੇਖੀਏ, ਘਰ-ਬਾਰ ਵੇਖੀਏ, ਪਿੰਡ ਵੇਖੀ ਕਿਵੇਂ ਦਾ, ਤੇ ਇਸ ਵਾਸਤੇ ਫਿਰ ਉਹ ਅਸੀਂ ਇਸ ਨੀਅਤ ਨਾਲ ਮੈਂ ਤਾਂ ਵੀਡੀਓ ਬਣਾਉਣਾ ਵਾ ਪਿੰਡਾਂ ਦੀ, ਕਿ ਚਲੋ ਰਿਕਾਰਡ ਹੋ ਜਾਣ, ਕਿਉਂਕਿ ਸਾਰੇ ਜਿਹੜੇ ਨੇ ਹੁਣ ਤੁਹਾਨੂੰ ਪਤਾ ਹੈ ਘਰ ਪੁਰਾਣੇ ਢਾਹ ਢਾਹ ਕੇ ਕੋਈ ਨਵੇਂ ਬਣਾਈ ਜਾ ਰਹੇ ਨੇ। ਤੇ ਚਲੋ ਜਿਹੜੀ ਵੀਡੀਓ ਬਣ ਜਾਏਗੀ ਹਮੇਸ਼ਾ ਵਾਸਤੇ ਜਿਹੜੀ ਹੈ ਉਹ ਰਿਕਾਰਡ ਹੋ ਜਾਏਗੀ, ਜਦੋਂ ਮਰਜ਼ੀ ਵੇਖ ਸਕਦੇ ਨੇ ਆਪਣੇ ਜਿਹੜੇ ਚੜ੍ਹਦੇ ਪੰਜਾਬ ਇੱਧਰੋਂ ਗਏ ਹੋਏ ਨੇ, ਆਪਣੇ ਪਿੰਡ ਵੇਖ ਸਕਣ, ਆਪਣੇ ਘਰ-ਬਾਰ ਵੇਖ ਸਕਣ। ਹਾਂਜੀ ਨਮਸਤੇ, ਅਸ਼ੋਕ ਕੁਮਾਰ ਸਾਹਿਬ ਆਏ ਨੇ ਜੀ, ਇਹਨਾਂ ਦਾ ਕਮੈਂਟ ਹੈਗਾ ਹੈ ਨਮਸਤੇ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ। ਬਹੁਤ ਵਧੀਆ ਲੱਗਾ ਤੁਸੀਂ ਲਾਈਵ ਹੋਏ। ਹਾਂਜੀ ਅਜੇ ਭਾਜਨ ਕਹਿ ਰਹੇ ਨੇ ਕਿ ਬੜਾ ਵਧੀਆ ਲੱਗਾ ਜੀ ਤੁਸੀਂ ਲਾਈਵ ਆਏ ਹੋ। ਹਾਂ ਹਾਂ ਅਜੇ ਭਾਜਨ ਤੁਸੀਂ ਵੀ ਮੈਨੂੰ ਕਾਲ ਤੇ ਇੱਕ ਦਫਾ ਕਿਹਾ ਸੀ ਕਿ ਲਾਈਵ ਆਵਾਂਗੇ ਤੁਹਾਡੇ ਨਾਲ ਇਨਸ਼ਾਅੱਲਾ ਨਾ, ਲਾਈਵ ਆਵਾਂਗੇ। ਤੇ ਮੈਂ ਤੇ ਪੋਸਟਾਂ ਵੀ ਕੀਤੀਆਂ ਹਾਂ, ਕਮਿਊਨਿਟੀ ਪੋਸਟ ਵੀ ਕੀਤੀ ਸੀ ਇੱਕ ਦੋ, ਕਿ ਸਾਡੇ ਵੀਵਰਾਂ ਨੂੰ ਮੈਂ ਤੇ ਲੈ ਕੇ ਨਾਲ ਚੱਲਣਾ ਚਾਹੁੰਦਾ ਕਿ ਵੀਵਰ ਕੀ ਕਹਿੰਦੇ ਨੇ। ਹਾਂਜੀ ਗਿਲ ਜੱਟ ਓਕੇ। ਮੇਰਾ ਜ਼ਿਆਦਾ ਆਉਣ ਦਾ ਮਕਸਦ ਇਹ ਕਿ ਵੀਵਰਾਂ ਥੋੜ੍ਹੀ ਰਾਏ ਲਾਈ ਜਾਂਦੀ ਕਿ ਮੈਂ ਕਿਵੇਂ ਦੇ ਸਵਾਲ ਜਿਹੜੇ ਨੇ ਉਹ ਮਜ਼ੀਦ ਹੋਰ ਕਰਾਂ ਤੇ ਉਹ ਦੂਸਰੇ ਗਿਲ ਜੱਟ ਸਾਹਿਬ ਮਾਸ਼ਾਅੱਲਾ ਤੁਸੀਂ ਸਾਡੇ ਤੋਂ ਸੀਨੀਅਰ ਜੇ, ਔਰ ਅਜੇ ਭਾਜਨ ਤੁਸੀਂ ਵੀ, ਕਿ ਮੇਰੀਆਂ ਕਮੀਆਂ ਮੈਂ ਪੁੱਛਣਾ ਚਾਹੁੰਦਾ ਸੀ ਆਪਣੇ ਵੀਵਰਾਂ ਕੋਲੋਂ, ਆਪਣੇ ਸੀਨੀਅਰ ਕੋਲੋਂ, ਜਿੰਨੇ ਵੀ ਸਾਡੇ ਜਿਹੜੇ ਨੇ ਵੇਖਣ ਵਾਲੇ ਨੇ ਉਹਨਾਂ ਕੋਲੋਂ। ਅੱਛਾ ਜੀ ਜਸਵਿੰਦਰ ਕੌਰ ਸਾਹਿਬ ਆ ਜੀ, ਤੁਸੀਂ ਪੰਜਾਬ ਮਾਈਗ੍ਰੇਟ ਹੋ? ਹਾਂਜੀ ਹਾਂਜੀ ਜਸਵਿੰਦਰ ਕੌਰ ਸਾਹਿਬ, ਅਸੀਂ ਮੇਰੇ ਵੱਡੇ ਜਿਹੜੇ ਨੇ ਮੇਰੇ ਅੱਬੇ ਹੋਰੀ ਤੇ ਮੇਰੇ ਦਾਦੇ ਹੋਰੀ ਜਿਹੜੇ ਨੇ ਉਹ ਚੜ੍ਹਦੇ ਪੰਜਾਬ 'ਚੋਂ ਮਾਈਗ੍ਰੇਟ ਹੋ ਕੇ ਆਏ ਨੇ। ਜ਼ਿਲ੍ਹਾ ਹੈਗਾ ਸੀ ਗੁਰਦਾਸਪੁਰ, ਤਹਿਸੀਲ ਬਟਾਲਾ, ਤੇ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਨਾਲ ਹੀ ਇੱਕ ਪਿੰਡ ਹੈ ਜੀ ਰੂਪੋ ਵਾਲੀ, ਉੱਥੋਂ ਆਏ ਮੇਰੇ ਅੱਬੇ ਹੋਰੀ ਨਾ, ਮੇਰੇ ਵਾਲ ਸਾਹਿਬ ਉੱਥੋਂ ਆਏ ਨੇ। ਮੇਰੇ ਦਾਦੇ ਦਾ ਨਾਂ ਸਰਦਾਰ ਮੁਹੰਮਦ ਸੀ, ਉਸ ਪਿੰਡ ਦਾ ਨੰਬਰਦਾਰ ਹੁੰਦਾ ਸੀ, ਰੂਪੋ ਵਾਲੀ ਪਿੰਡ ਦਾ। ਹਾਂ 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 ਪਾਣੀ ਤੁਹਾਡੀ ਵਿੱਚ ਕਾਲ ਨਾ ਕਰੋ ਯਾਰ, ਮੈਂ ਭੁੱਲ ਗਿਆ, ਮੈਂ ਸਿਮ ਬੰਦ ਕਰਨੀ ਦੂਸਰੀ, ਤੇ ਵਿੱਚ ਕਾਲ ਆ ਰਹੀ ਚੜ੍ਹਦੇ ਪੰਜਾਬ ਚੋਂ, ਪਤਾ ਨਹੀਂ ਕਿਹਦੀ ਸੀ, ਬੜੀ ਮਿਹਰਬਾਨੀ ਕਾਲ ਨਾ ਕਰੋ ਜੀ ਵਿੱਚ। ਥੋੜ੍ਹੀ ਜਿਹੀ ਇੱਥੇ ਆ ਜਾਓ ਵਿੱਚ ਲਾਈਵ ਕਮੈਂਟਸ ਵਿੱਚ ਗੱਲਬਾਤ ਹੋ ਜਾਏ ਥੋੜ੍ਹੀ ਜਿਹੀ। ਤੇ ਜਿਹੜੇ ਵੀ ਸਾਨੂੰ ਜਿੱਥੇ ਵੀ ਵੇਖਦੇ ਪਏ ਨੇ ਇਸ ਚੈਨਲ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਨੂੰ, ਤੇ ਬੜੀ ਮਿਹਰਬਾਨੀ ਤੁਸੀਂ ਜਿਹੜਾ ਥੋੜ੍ਹਾ ਟਾਈਮ ਕੱਢ ਕੇ, ਜਿੰਨੀ ਦੇਰ ਤੁਸੀਂ ਮੇਰੇ ਨਾਲ ਰਹੋਗੇ ਮੈਂ ਰਹਾਂਗਾ, ਭਾਵੇਂ 5-10 ਮਿੰਟ 20 ਮਿੰਟ ਜਿੰਨੀ ਵੀ ਗੱਲ ਹੋਈ, ਫਿਰ ਆਪਾਂ ਬੰਦ ਕਰ ਦਾਂਗੇ ਲਾਈਵ ਨੂੰ। ਤੇ ਮੈਂ ਤੁਹਾਡੇ ਕੋਲ ਇਹ ਕਹਿ ਰਹੇ ਸੀ ਕਿ ਗੱਲ ਜਿਹੜੀ ਹੋ ਰਹੀ ਸੀ, ਗੱਲ ਕਰਦਾ ਪਿਆ ਸੀ ਕਿ ਮੇਰੀਆਂ ਕਮੀਆਂ ਜਿਹੜੀਆਂ ਹੈ, ਮੈਨੂੰ ਕਿਹੜੇ ਸਵਾਲ ਕਰਨੇ ਚਾਹੀਦੇ ਨੇ ਮਜ਼ੀਦ, ਜਿਹੜੇ ਨਹੀਂ ਮੈਂ ਕਰਦਾ ਬਜ਼ੁਰਗਾਂ ਕੋਲੋਂ। ਪਾਰਟੀਸ਼ਨ ਦੇ ਹਵਾਲੇ ਨਾਲ ਤੁਹਾਨੂੰ ਪਤਾ ਹੀ ਜਿਹੜੀ ਅਸੀਂ ਵੀਡੀਓ ਰਿਕਾਰਡ ਕਰਨੇ, ਕਿ ਮੈਂ ਕਿਹੜੇ ਸਵਾਲ ਹੋਰ ਮਜ਼ੀਦ ਕਰਾਂ ਤੇ ਕਿਹੜੇ ਨਹੀਂ ਮੈਨੂੰ ਕਰਨੇ ਚਾਹੀਦੇ। ਦੂਸਰਾ ਕਈ ਸਾਨੂੰ ਵੀਡੀਓ ਵਿੱਚ ਕਮੈਂਟਸ ਬੜੇ ਕਰਦੇ ਨੇ ਕਿ ਯਾਰ ਤੂੰ ਤੇਜ਼ ਬੜਾ ਬੋਲਣਾ, ਜੇ ਤੇਜ਼ ਮੈਂ ਬੋਲਣਾ, ਤੇ ਮੇਰੀ ਲੈਂਗੁਏਜ ਕੋਈ ਕਿਵੇਂ ਦੀ ਹੈ ਯਾਰ, ਨਾ ਕਰ ਲਿਆ ਕਰੋ। ਮੈਂ ਬੋਲਦੇ ਤੇਜ਼ ਹਾਂ, ਆਦਤ ਮੈਂ ਬੜੀ ਕੋਸ਼ਿਸ਼ ਕਰਨਾ ਕਿ ਜਦੋਂ ਰਿਕਾਰਡਿੰਗ ਸ਼ੁਰੂ ਕਰੀ ਤੇ ਮੈਂ ਬੜਾ ਸੋਚ ਕੇ ਬਹਿਨਾ ਕਿ ਮੈਂ ਸਲੋ ਬੋਲਣਾ, ਬਾਬੇ ਨਾਲ ਤੇਜ਼ ਨਹੀਂ ਬੋਲਣਾ, ਲੇਕਿਨ ਮੇਰੇ ਕੋਲ ਸਲੋ ਬੋਲਿਆ ਨਹੀਂ ਜਾਂਦਾ ਹੈਗਾ, ਆਦਤ ਬਣ ਗਈ ਨਾ ਸਪੀਡ ਨਾਲ ਗੱਲ ਕਰਨ ਦੀ। ਸਾਨੂੰ ਕਾਫੀ ਕਮੈਂਟਸ ਵੀਡੀਓ ਵਿੱਚ ਆਉਂਦੇ ਰਹਿੰਦੇ ਨੇ, ਵੀਡੀਓ ਦੇ ਕਮੈਂਟਸ ਲੋਕੀ ਲਿਖਦੇ ਰਹਿੰਦੇ ਨੇ ਕਿ ਫਲਾਣੇ ਪਿੰਡ ਦੀ ਵੀਡੀਓ ਬਣਾਓ ਜੀ, ਫਲਾਣੇ ਦੀ ਬਣਾਓ। ਕੀ ਆਵਾਜ਼ ਨਹੀਂ ਆ ਰਹੀ ਗਿਲ ਜੱਟ ਸਾਹਿਬ? ਤੁਸੀਂ ਕਹਿ ਰਹੇ ਹੋ ਮੈਕ ਯੂਜ਼ ਕਰੋ, ਮੈਕ ਲਾਇਆ ਹੋਇਆ, ਘੱਟ ਆ ਰਹੀ ਆਵਾਜ਼, ਕੀ ਮਸਲਾ ਕੀ ਥੋੜਾ ਨਾਲ ਦੱਸੋ ਨਾ। ਮੈਕ ਨਹੀਂ ਲਾਇਆ, ਮੈਂ ਹੈਂਡ ਫ੍ਰੀ ਲਾਈ ਹੋਈ, ਹੈਂਡ ਫ੍ਰੀ ਮੇਰੇ ਮੋਬਾਈਲ ਸ਼ਾਪ ਮੈਂ ਉੱਥੇ ਇੱਕ ਫੜ ਲਿਆ ਆਉਣ ਲੱਗਿਆ ਨਾ ਦੁਕਾਨ ਤੋਂ ਰਿਪੇਅਰਿੰਗ ਵਗੈਰਾ ਕਰਨ। ਦੂਸਰੇ ਮੈਕ ਵਗੈਰਾ ਸਾਰਾ ਕੁਝ ਪਿਆ ਬੈਗ, ਜਿੰਦੇ ਰਿਕਾਰਡਿੰਗ ਚਾਹੀਦਾ ਉਹ ਮੈਂ ਕੱਢੀ ਨਹੀਂ ਕੋਈ ਵੀ, ਮੈਂ ਚਲੋ ਹੈਂਡ ਫ੍ਰੀ ਨਾਲ ਕੰਮ ਚਲਾਉਂਦੇ। ਅਜੇ ਭਾਜਨ ਪਤਾ ਨਹੀਂ ਖਾਣਾ ਖਾਣ ਲੱਗ ਪਏ ਨੇ। ਮੈਂ ਪੁੱਛਦਾ ਪਿਆ ਸੀ ਤੁਹਾਨੂੰ ਸਾਰਿਆਂ ਨੂੰ,
ਸਾਨੂੰ ਮਸ਼ਵਰਾ ਦਿਓ ਮੈਨੂੰ ਕਿ ਮੇਰੇ ਕਮੀਆਂ ਕੁਮੀਆਂ ਜਿਹੜੀਆਂ ਹੈ ਨੇ ਮੈਨੂੰ ਦੱਸੋ ਨਾ ਕਿ ਇੰਜ ਨਹੀਂ ਕਰਨਾ ਚਾਹੀਦਾ, ਇਹ ਸਵਾਲ ਕਰਿਆ ਕਰੋ, ਇਹ ਨਾ ਕਰਿਆ ਕਰੋ, ਜਾਂ ਮਜ਼ੀਦ ਕੀ ਪੁੱਛਣਾ ਚਾਹੀਦਾ ਕੀ ਨਹੀਂ। ਹਾਂਜੀ ਮੇਕ ਯੂਜ਼ ਕਰੋ। ਅੱਛਾ ਅੱਛਾ, ਉੱਚੀ ਬੋਲਾਂ। ਸਹੀ ਹੈ। ਹਾਂ ਅਜੇ ਭਾਜੀ ਯਾਦਾਂ ਦੇਸ਼ ਪੰਜਾਬ ਦੀਆਂ, ਭਾਜੀ ਕਹਿ ਰਹੇ ਨੇ ਕਿ ਉੱਚੀ ਬੋਲੋ ਬਸ ਕੰਮ ਚਲਾ ਲਾਂਗੇ। ਅੱਛਾ ਜਸਵਿੰਦਰ ਕੌਰ ਸਾਹਿਬ, ਕੀ ਤੁਸੀਂ ਕਹਿ ਲਓ ਪਲੀਜ਼ ਰਿਪਲਾਈ, ਕੀ ਪੁੱਛਣਾ ਚਾਹ ਰਹੇ ਹੋ ਤੁਸੀਂ? ਇਤਫਾਕ ਟੀਵੀ, ਜੀ ਮੀਆਂ ਸਾਹਿਬ ਇਤਫਾਕ ਟੀਵੀ 1999। ਉੱਚੀ ਬੋਲਾਂ, ਹੋਰ ਕਿੰਨੀ ਕੁ ਉੱਚੀ ਬੋਲਾਂ, ਆਵਾਜ਼ ਥੋੜੀ ਆਣ ਡਈ। ਬਸ ਮੈਂ ਹੈਂਡ ਫਰੀ ਲੈਂਦੀ ਯਾਰ ਨਾ, ਆ ਚਲੋ ਇਹਦੇ ਨਾਲ ਕੰਮ ਚਲਾਉਂਦੇ ਆ। ਭਾਜੀ ਸਿੱਖ ਹੈਵ 67 ਲੱਖ acres in ਪਾਕਿਸਤਾਨ। ਓਕੇ ਜੀ। ਅੱਛਾ ਮੈਂ ਦੂਸਰਾ ਤੁਹਾਨੂੰ ਪੁੱਛਦਾ ਪਿਆ ਕਿ ਵੀਡੀਓ ਤੇ ਅਸੀਂ, ਮੈਂ ਹਰ ਪਿੰਡ ਦੀ ਜਿੱਥੇ ਵੀ ਇੰਟਰਵਿਊ ਕਰਨ ਜਾਂਦੇ ਹਾਂ ਨਾ ਜੀ, ਜਿੱਥੇ ਵੀ ਸਾਨੂੰ ਕਮੈਂਟਸ ਵਗੈਰਾ ਆਉਂਦੇ ਰਹਿੰਦੇ, ਚੜ੍ਹਦੇ ਪੰਜਾਬ 'ਚੋਂ ਆ ਗਏ ਜਾਂ ਲਹਿੰਦੇ ਪੰਜਾਬ 'ਚ, ਜਿੱਥੋਂ ਵੀ ਆਉਂਦੇ ਨੇ, ਜਿੱਥੇ ਵੀ ਸਾਡੇ ਪੰਜਾਬੀ ਰਹਿ ਰਹੇ ਨੇ, ਭਾਵੇਂ ਇੰਗਲੈਂਡ ਅਮਰੀਕਾ ਜਿੱਥੇ ਵੀ ਹੈ, ਜਿੱਥੇ ਵੀ ਵਸਦੇ ਪਏ ਨੇ, ਉਹਨਾਂ ਦੇ ਕਮੈਂਟ ਜਿਹੜੇ ਆਉਂਦੇ ਨੇ, ਕਮੈਂਟਸ ਫਿਰ ਪੜ੍ਹ ਕੇ ਅਸੀਂ ਇੰਟਰਵਿਊ ਵਾਸਤੇ ਜਾਈਦਾ। ਅਤੇ ਵੀਡੀਓ ਤਾਂ ਮੈਂ ਹਰ ਜਿੱਥੇ ਵੀ ਇੰਟਰਵਿਊ ਕਰਨਾ ਉਹ ਪਿੰਡ ਦੀ ਲਾਜ਼ਮੀ ਬਣਾਉਣਾ ਜਾ ਕੇ ਨਾ, ਪਹਿਲੇ ਵੀਡੀਓ ਰਿਕਾਰਡ ਕਰੀ ਦੀ, ਗਲੀਆਂ ਬਾਜ਼ਾਰਾਂ ਦੀ, ਉੱਥੇ ਮੰਦਿਰ ਹੋਣ, ਕੋਈ ਵੀ ਪੁਰਾਣੀਆਂ 47 ਟਾਈਮ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ, ਕੋਈ ਸਿੱਖਾਂ ਸਰਦਾਰਾਂ ਦੇ ਘਰ ਨੇ, ਹਿੰਦੂਆਂ ਦੇ ਘਰ ਨੇ, ਜਾਂ ਜਿਹੜੇ ਨੇ ਗੁਰਦੁਆਰੇ ਨੇ, ਅਤੇ ਉਹਨਾਂ ਨੇ ਕੋਸ਼ਿਸ਼ ਕਰੀ ਦੀ ਕਿ ਉਹ ਵੀ ਵਿੱਚ ਬਣਾਈਏ ਅਸੀਂ ਵੀਡੀਓ। ਵੀਡੀਓ ਹੁੰਦੀ ਲੰਮੀ, ਉਹਦੇ ਬਾਵਜੂਦ ਮੈਂ ਉਹਨੂੰ ਸਪੀਡ ਤੇਜ਼ ਕਰਕੇ ਨਾ, ਅਤੇ ਐਡੀਟਿੰਗ ਕਰੀ ਦੀ ਜਦੋਂ ਥੋੜ੍ਹੀ ਸਪੀਡ ਕਰਕੇ, ਅਤੇ ਉਹ ਆਵਾਮ ਦੀ ਸਹੂਲਤ ਵਾਸਤੇ, ਕਿਉਂਕਿ ਲੋਕ ਫਿਰ ਵਹਿੰਦੇ ਨਹੀਂ ਹੈ, ਸਕਿੱਪ ਕਰ ਦਿੰਦੇ ਨੇ, ਕਿਉਂਕਿ ਜਿਨ੍ਹਾਂ ਦੇ ਪਿੰਡ ਜਿਨ੍ਹਾਂ ਦੇ ਘਰ ਹੋਣਗੇ ਉਹ ਤਾਂ ਵੇਖਣਗੇ, ਲੇਕਿਨ ਦੂਸਰੇ ਨਹੀਂ ਵਹਿੰਦੇ, ਸਕਿੱਪ ਕਰ ਦਿੰਦੇ ਨੇ, ਇਸ ਵਜ੍ਹਾ ਤੋਂ ਵੀਡੀਓ ਫਿਰ ਕਮੈਂਟ ਘੱਟ ਹੋ ਜਾਂਦੀ ਹੈ ਨਾ, ਅੱਗੇ ਰਿਕਮੈਂਡ YouTube ਨਹੀਂ ਕਰਦਾ ਜ਼ਿਆਦਾ, ਅਤੇ ਫਿਰ ਉਹ ਜ਼ਿਆਦਾ ਆਵਾਮ ਕੋ ਨਹੀਂ ਜਾਂਦੀ, ਇਸ ਵਜ੍ਹਾ ਤੋਂ ਫਿਰ ਥੋੜ੍ਹੀ ਜਿਹੀ ਵਹਾ ਦੀ ਥੋੜ੍ਹਾ ਬਹੁਤਾ। ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਕਿਆ ਅਸੀਂ ਪਿੰਡਾਂ ਦੀ ਜਿਹੜੀ ਘਰਾਂ ਦੀ, ਗਲੀਆਂ ਬਾਜ਼ਾਰਾਂ ਦੀ ਐਵੇਂ ਚੀਜ਼ਾਂ ਵਿਖਾਉਂਦੇ, ਉਹ ਨਾਲ ਵਹਾਈਏ ਕਰੀਏ ਜਾਂ ਨਹੀਂ, ਫੌਰਨ ਜਿਹੜਾ ਇੰਟਰਵਿਊ ਸ਼ੁਰੂ ਕਰ ਦਈਏ ਕਰੀਏ, ਉਹਦੇ ਵਾਸਤੇ ਗਿੱਲ ਜਾਟ ਸਾਹਿਬ ਤੁਸੀਂ ਵੀ ਕੋਈ ਦੱਸੋ। ਤੇ ਅਜੇ ਭਾਜਨ ਚੁੱਪ ਹੀ ਕਰ ਰਹੇ ਜੀ। ਜਸਵੰਤ ਕੌਰ ਸਾਹਿਬ, ਮੈਨੂੰ ਇੰਗਲਿਸ਼ ਦਾ ਤਰਜਮਾ ਨਹੀਂ ਆਉਂਦਾ ਹੈਗਾ, ਮੈਨੂੰ ਨਹੀਂ ਸਮਝ ਲੱਗ ਤੁਸੀਂ ਕੀ ਕਹਿ ਰਹੇ ਹੋ, ਜਾਂ ਇਹਨੂੰ ਲਿਖੋ ਪੰਜਾਬੀ 'ਚ ਲਿਖੋ ਨਾ, ਇੰਗਲਿਸ਼ ਪੰਜਾਬੀ 'ਚ, ਮੈਨੂੰ ਫਿਰ ਸਮਝ ਆਣੀ ਹੈ। ਤੁਸੀਂ ਲਿਖਦੇ ਭਾਜੀ ਹਾਊ ਮੱਚ ਲੈਂਡ ਯੂ ਗੈਟ ਇਨ ਪਾਕਿਸਤਾਨ, ਪਤਾ ਨਹੀਂ ਇਹਦਾ ਮਤਲਬ ਕੀ ਬਣਦਾ, ਜਿਹੜਾ ਕੁਝ ਪੜ੍ਹਿਆ ਮੈਨੂੰ ਦੱਸ ਦਿਓ ਯਾਰ ਕੀ ਕਹਿ ਰਹੇ ਨੇ, ਮੈਂ ਜਵਾਬ ਦੇਵਾਂ। ਮੇਰੀ ਇੰਗਲਿਸ਼ ਦੀ ਇੰਨੀ ਨਹੀਂ ਹੈ ਤੇਜ਼ੀ। ਅੱਛਾ, ਯਾਦਾਂ ਦੇਸ਼ ਪੰਜਾਬ ਦੀਆਂ, ਅਜੇ ਭਾਈ ਕਹਿ ਰਹੇ ਨੇ ਕਰਿਆ ਕਰੋ ਹੋ ਤੇ ਹੋਰ ਵੀ ਚੰਗਾ ਹੈ, ਯਾਨੀ ਪਿੰਡਾਂ ਦੇ ਕਹਿ ਰਹੇ ਨੇ ਕਿ ਬਣਾ ਲਿਆ ਕਰੋ, ਬਣਾਇਆ ਕਰੋ ਨਾਲ ਵੀਡੀਓ। ਸਹੀ ਹੈ। ਠੀਕ ਹੈ ਜੀ, ਠੀਕ ਹੈ। ਮਾਸ਼ਾਅੱਲਾ, ਜਿਹੜੇ ਯਾਦਾਂ ਦੇਸ਼ ਪੰਜਾਬ ਦੇ ਅਜੇ ਭਜਨ ਨੇ ਵੀ ਬੜੀ ਅੱਛੀ ਵੀਡੀਓ ਬਣਾ ਰਹੇ ਨੇ, ਬੜਾ ਅੱਛਾ ਸਵਾਲਾਤ ਕਰਦੇ ਨੇ, ਬੜੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਲਹਿੰਦੇ ਪੰਜਾਬ ਵਾਲੇ ਉੱਧਰੋਂ ਆਏ ਨੇ, ਚੜ੍ਹਦੇ ਪੰਜਾਬੀ ਮੁਸਲਮਾਨ ਜਿੰਨੇ, ਉਹਨਾਂ ਦੇ ਵੀ ਪਿੰਡ ਪੁੰਡ ਵਿਖਾਉਣ ਦੀ, ਉਹਨਾਂ ਦੇ ਜਿਹੜੇ ਨੇ ਘਰ ਬਾਰ, ਉੱਥੋਂ ਦੇ ਇੰਟਰਵਿਊ ਵੀ ਕਰਦੇ ਨੇ, ਜਿੱਥੇ ਕਹਿ ਦਿੰਦੇ ਨੇ ਲੋਕ ਕਿ ਇਹ ਪਿੰਡ ਦੀ ਬਣਾਓ। ਇਸੇ ਤਰ੍ਹਾਂ ਹੀ ਇੱਕ ਹੋਰ ਹੈਗਾ ਚੜ੍ਹਦੇ ਪੰਜਾਬ 'ਚ, ਚੈਨ ਸਾਹਿਬ ਜਿਹੜੇ ਨੇ, ਉਹ ਕਰਨਾਲ ਤੋਂ, ਆਪ ਨੂੰ ਵੇਖਿਆ ਕਿ ਉਹਨਾਂ ਦੇ ਕਮੈਂਟਸ ਪੜ੍ਹਦਾ ਰਹਿਣਾ ਅਕਸਰ ਮੈਂ, ਕਿ ਉਹ ਜਿੰਨੇ ਵੀ ਕਮੈਂਟਸ ਲੈਂਦੇ ਪੰਜਾਬ 'ਚ ਮੁਸਲਮਾਨ ਭਾਈ ਸਾਡੇ ਕਰਦੇ ਨੇ, ਆਪਣੇ ਪਿੰਡ ਦੱਸਦੇ ਨੇ ਉਹਨਾਂ ਦੇ, ਉਹ ਜਾ ਕੇ ਪਿੰਡਾਂ ਦੇ ਪਿੰਡ ਵੀ ਵਿਖਾਉਂਦੇ ਦੇ ਨਾਲ ਇੰਟਰਵਿਊ ਕਰ ਰਹੇ ਨੇ। ਇਸੇ ਤਰ੍ਹਾਂ ਸਾਵਲ ਧੰਮੀ ਸਾਹਿਬ ਨੇ, ਜਿਹੜੇ ਸਾਰੇ ਸਾਡੇ ਉਸਤਾਦ ਨੇ ਜੀ, ਪੁਰਾਣੇ ਮਾਸ਼ਾਅੱਲਾ ਲੱਗੇ ਹੋਏ ਨੇ, ਸਾਵਲ ਧੰਮੀ ਸਾਹਿਬ ਬੜਾ ਅੱਛਾ ਕੰਮ ਕਰ ਰਹੇ ਨੇ ਉਹ ਵੀ।
ਤੇ ਵੀਵਰਾਂ ਅੱਗੇ ਮੇਰੀ ਦਰਖਾਸਤ ਹੈ, ਜਿੱਥੇ ਜਿੱਥੇ ਵੀ ਆ ਵੀਡੀਓ ਇਸ ਟਾਈਮ ਲਾਈਵ ਵਹਿੰਦੇ ਪਏ ਨੇ ਜਾਂ ਬਾਅਦ ਚ ਵੇਖੇ ਜਿਹੜਾ ਵੀ, ਉਹਨਾਂ ਅੱਗੇ ਦਰਖਾਸਤ ਮੇਰੀ ਰਿਕੁਐਸਟ ਬੇਨਤੀ ਹੈ ਕਿ ਨਾ, ਜਿਹੜੇ ਜਿੰਨੇ ਵੀ ਵੀਡੀਓ ਬਣਾਉਂਦੇ ਨੇ ਆ ਪਾਰਟੀਸ਼ਨ ਸਟੋਰੀ, ਭਾਵੇਂ ਚੜ੍ਹਦੇ ਪੰਜਾਬ ਵਾਲੇ ਭਾਵੇਂ ਲਹਿੰਦੇ ਪੰਜਾਬ ਵਾਲੇ ਨੇ, ਜਿੰਨੇ ਵੀ ਇਹਨਾਂ ਦੀ ਵੀਡੀਓ ਲਾਜ਼ਮਨ ਵੇਖ ਕੇ ਤੇ ਅੱਗੇ ਸ਼ੇਅਰ ਲਾਜ਼ਮਨ ਕਰਿਆ ਕਰੋ, ਤਾਂ ਕਿ ਜਿਨ੍ਹਾਂ ਦੀ ਵੀ ਇਹਨਾਂ ਜਿਹੜੇ ਪਿੰਡ ਦੀ ਵੀਡੀਓ ਬਣਾਈ ਉੱਥੋਂ ਕੋਈ ਨਾ ਕੋਈ ਤਾਂ ਮਾਈਗ੍ਰੇਟ ਹੋਇਆ ਹੋਏਗਾ ਨਾ, ਤੇ ਉਹਨਾਂ ਕੋਲ ਜ਼ਿਆਦਾ ਕੋਸ਼ਿਸ਼ ਕਰੋ ਕਿ ਜਿਹੜੀ ਉਹਨਾਂ ਕੋਲ ਵੀਡੀਓ ਪਹੁੰਚੇ ਉਹ ਵੇਖਣ, ਔਰ ਵੇਖ ਕੇ ਹੋਰ ਵੀ ਜਿਨ੍ਹਾਂ ਦਿਲ ਕਰਦਾ ਉਹ ਜਿਹੜੇ ਕਮੈਂਟਸ ਕਰਨ, ਤਾਂ ਕਿ ਉੱਥੋਂ ਦੀ ਵੀਡੀਓ ਜਿਹੜੀ ਬਣਾਈ ਜਾਏ। ਤੇ ਮੈਂ ਆਪਣੇ ਵੇਖਣ ਵਾਲਿਆਂ ਨੂੰ ਕਹਾਂਗਾ, ਜਿਹੜੇ ਹੁਣ ਵਹਿੰਦੇ ਪਏ ਨੇ ਲਾਈਵ ਜਾਂ ਜਿਹੜੇ ਬਾਅਦ 'ਚ ਮੇਰੀ ਵੀਡੀਓ ਵੇਖਣ, ਕਿ ਜਿਹੜਾ ਵੀ ਆਪਣਾ ਪਿੰਡ ਵੇਖਣਾ ਚਾਹੁੰਦਾ ਹੈ, ਕਿਸੇ ਨੇ ਵਿਖਾਈ ਜਾਂ ਨਹੀਂ ਵਿਖਾਇਆ ਮੈਨੂੰ ਨਹੀਂ ਕਿਸੇ ਦਾ ਪਤਾ, ਮੈਂ ਆਪਣੀ ਗੱਲ ਕਰਦਾ ਕਿ ਤੁਸੀਂ ਲਹਿੰਦੇ ਪੰਜਾਬ 'ਚੋਂ ਤੁਹਾਡੇ ਵੱਡੇ ਗਏ, ਜਿਹੜੇ ਵੀ ਜ਼ਿਲ੍ਹੇ 'ਚੋਂ ਗਏ ਨੇ, 5-7 ਜ਼ਿਲ੍ਹਿਆਂ ਦੀ ਮੈਂ ਕਵਰੇਜ ਕਰਨਾ ਲੱਗ ਲੱਗੇ, ਤੇ ਤੁਹਾਡੇ ਲਹਿੰਦੇ ਪੰਜਾਬ ਜਿੱਥੇ ਵੀ ਗਏ ਨੇ, ਤੁਸੀਂ ਅਜੇ ਤੱਕ ਆਪਣਾ ਪਿੰਡ ਨਹੀਂ ਵੇਖਿਆ ਆਪਣੇ ਵੱਡਿਆਂ ਦੇ, ਜਿੱਥੋਂ ਤੁਹਾਡੇ ਵੱਡੇ ਮਾਈਗ੍ਰੇਟ ਹੋ ਗਏ, ਤੁਹਾਡੇ ਦਾਦਾ ਜੀ, ਤੁਹਾਡੇ ਅੱਬਾ ਜੀ, ਘਰ ਦੇ ਜਿੰਨੇ ਵੀ ਮਾਈਗ੍ਰੇਟ ਹੋ ਗਏ, ਤੁਸੀਂ ਆਪਣਾ ਪਿੰਡ ਅਜੇ ਤੱਕ ਨਹੀਂ ਵੇਖ ਸਕੇ ਲਹਿੰਦੇ ਪੰਜਾਬ ਵਾਲਾ, ਸਾਨੂੰ ਵੀਡੀਓ ਵਿੱਚ ਕਮੈਂਟਸ ਕਰਕੇ ਲਾਜ਼ਮੀ ਦੱਸਿਆ ਕਰੋ। ਮੈਂ ਹਰ ਵੀਡੀਓ ਦੇ ਵਿੱਚ ਵੀ ਕਹਿੰਦਾ ਰਹਿਣਾ ਵਾ, ਬੋਲਦਾ ਰਹਿਣਾ ਕਿ ਕਮੈਂਟ ਕਰਕੇ ਸਾਨੂੰ ਦੱਸੋ। ਕਈ ਨਾਰਾਜ਼ ਵੀ ਹੁੰਦੇ ਨੇ ਬਾਅਦ 'ਚ ਕਿ ਤੁਸੀਂ ਜਾਂਦੇ ਨੇ ਜੀ ਕਮੈਂਟ ਬੜੇ ਕਰਨੇ ਆ, ਕਮੈਂਟ ਕਰ ਦਿਆ ਕਰੋ, ਵੀਡੀਓ ਵਿੱਚ ਦੱਸ ਦਿਆ ਕਰੋ, ਤਾਂ ਅਸੀਂ ਲਾਜ਼ਮਨ ਪਿੰਡ ਵਿਖਾਉਂਦੇ ਹਾਂ, ਇਨਸ਼ਾਅੱਲਾ ਉੱਥੇ ਜਾ ਕੇ ਲਾਜ਼ਮਨ ਜ਼ਰੂਰ ਪਿੰਡ ਵਿਖਾਈਦਾ। ਉੱਥੇ ਕੋਸ਼ਿਸ਼ ਕਰੀ ਦੀ, ਮੈਂ ਜਦੋਂ ਚੜ੍ਹਦੇ ਪੰਜਾਬ ਦੇ ਹੁੰਦੇ ਨੇ ਕਮੈਂਟਸ, ਤੇ ਫਿਰ ਅਸੀਂ ਜਾਂਦੇ ਹਾਂ, ਕੋਸ਼ਿਸ਼ ਕਰਨੇ ਕਿ ਉਹ ਪਿੰਡ ਦਾ ਜਿਹੜਾ ਵਸਨੀਕ ਉਹ ਕੋ ਮਿਲੇ, ਤਾਂ ਕਿ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਪਤਾ, ਜਿਹੜਾ ਵਸਨੀਕ ਹੋਏਗਾ ਉੱਥੋਂ ਦਾ ਵਸਿੰਦਾ ਹੋਏਗਾ ਪਿੰਡ ਦਾ, ਉਹਨੂੰ ਪਤਾ ਹੋਏਗਾ ਕਿ ਇੱਥੇ ਕਿਹੜੇ ਸਿੱਖ ਸਰਦਾਰ ਕਿਹੜੇ ਰਹਿੰਦੇ ਹਨ। ਤਾਂ ਫਿਰ ਇਸ ਵਜ੍ਹਾ ਤੋਂ ਜਿਹੜੇ ਚੜ੍ਹਦੇ ਪੰਜਾਬ ਦੇ ਕਮੈਂਟਸ ਹੁੰਦੇ ਨੇ, ਅਸੀਂ ਫਿਰ ਕੋਸ਼ਿਸ਼ ਕਰਨੇ ਉਹਦੇ ਪਿੰਡ 'ਚ ਜਾ ਕੇ ਉੱਥੋਂ ਕੋਈ ਵਸਨੀਕ ਬਜ਼ੁਰਗ ਲੱਭਣ ਦੀ ਕੋਸ਼ਿਸ਼ ਕਰੀ ਦੀ, ਕਿ ਜਿਹਨੂੰ ਉਹ ਸਾਰਾ 47 ਦਾ ਪਤਾ ਹੋਵੇ, ਸੰਭਾਲ ਹੋਵੇ, ਜਿਹਨੇ ਸਾਰਾ ਕੁਝ ਅੱਖੀਂ ਵੇਖਿਆ ਹੋਵੇ, ਉਹਦੀ ਕੋਸ਼ਿਸ਼ ਕਰੀ ਦੀ ਬਣਾਉਣ ਦੀ। ਤੇ ਇਸੇ ਤਰ੍ਹਾਂ ਹੀ ਅਸੀਂ ਵਸਨੀਕਾਂ ਤੋਂ ਇਲਾਵਾ ਜਿਹੜੇ ਮਹਾਜਰ ਤੋਂ ਚੜ੍ਹਦੇ ਪੰਜਾਬੋਂ ਆਏ ਨੇ ਮਾਈਗ੍ਰੇਟ ਹੋ ਕੇ, ਉਹਨਾਂ ਦਾ ਵੀ ਇੰਟਰਵਿਊ ਕਰੀਦਾ, ਤੇ ਪਿੰਡ ਵੀ ਨਾਲ ਵਿਖਾਈ ਦੇ ਨੇ। ਤੇ ਜਿਹੜੇ ਵੀ ਆ ਕਰਦੇ ਪਏ ਨੇ ਪਾਰਟੀਆਂ ਸਟੋਰੀਆਂ, ਮੇਰੀ ਬੜੀ ਤੁਹਾਡੇ ਅੱਗੇ ਬੇਨਤੀ ਹੈ, ਮੈਂ ਤੁਹਾਡਾ ਸ਼ੁਕਰਗੁਜ਼ਾਰ ਵੀ ਹਾਂ ਨਾਲ, ਕਿ ਤੁਸੀਂ ਵਹਿੰਦੇ ਹੋ ਤਾਂ ਵੇਖਿਆ ਕਰੋ, ਮਜ਼ੀਦ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਿਆ ਕਰੋ। ਪੰਜਾਬੀ ਜਿੱਥੇ ਵੀ ਵਸਦੇ ਨੇ, ਭਾਵੇਂ ਚੜ੍ਹਦੇ ਪੰਜਾਬ ਵਾਲੇ, ਭਾਵੇਂ ਲਹਿੰਦੇ ਪੰਜਾਬ ਵਾਲੇ, ਜਿੱਥੇ ਵੀ ਰਹਿ ਰਹੇ ਨੇ ਰੋਏ ਜ਼ਮੀਨ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਜ਼ਮਨ ਕਰਿਆ ਕਰੋ। ਵੀਡੀਓ ਜ਼ਿਆਦਾ ਜ਼ਿਆਦਾ ਵੇਖ ਲਿਆ ਕਰੋ, ਟਾਈਮ ਕੱਢ ਕੇ ਲੱਗਦੇ ਬੰਦੇ, ਤੁਸੀਂ ਵੀਡੀਓ ਵੇਖੋਗੇ ਤਾਂ ਕਮੈਂਟ ਅੱਗੇ ਹੋਏਗੀ, ਤੇ ਵੀਡੀਓ ਅੱਗੇ ਜਾਏਗੀ ਨਾ, ਫੇਰ ਹੀ ਬਣਾਉਣਗੇ। ਵੇਖੋ, ਤੁਹਾਡੇ ਵੀਡੀਓ ਵੇਖਣ ਨਾਲ ਤੇ ਵੀਡੀਓ ਜ਼ਿਆਦਾ ਲਾਈਕ ਸ਼ੇਅਰ ਕਰਨ ਨਾਲ ਅਗਲੇ ਦਾ ਹੌਸਲਾ ਵੱਧ ਜਾਂਦਾ, ਉਹ ਵੀਡੀਓ ਮਜ਼ੀਦ ਹੋਰ ਬਣਾਉਂਦਾ। ਹੋਰ ਇਹ ਤੋਂ ਜਿਹੜੇ ਡਾਲਰ ਬਣਦੇ ਨੇ, ਉਹ ਜਿਹੜੇ ਬਣਾਉਂਦੇ ਨੇ ਚੈਨਲ ਜਿਨ੍ਹਾਂ ਦੇ ਹੈ ਨੇ, ਉਹਨਾਂ ਨੂੰ ਪਤਾ ਕਿੰਨੇ ਕੁ ਡਾਲਰ ਬਣਦੇ ਨੇ, ਤੇਲ ਪਾਣੀ ਵੀ ਪੂਰਾ ਨਹੀਂ ਹੁੰਦਾ ਹੈਗਾ ਮੋਟਰਸਾਈਕਲਾਂ ਦਾ, ਲੇਕਿਨ ਇੱਕ ਸ਼ੌਕ, ਇੱਕ ਲਗਨ ਹੈ ਕਿ ਅਸੀਂ ਜਿਹੜੀ ਜਿੰਨੇ ਵੀ ਸਾਡੇ ਜਿਹੜੇ ਨੇ ਪੁਰਾਣੇ ਬਜ਼ੁਰਗ ਨੇ, ਉਹਨਾਂ ਦੀ ਅਸੀਂ ਜਿਹੜਾ ਉਹ ਜ਼ਿਆਦਾਤਰ ਵੀਡੀਓ ਰਿਕਾਰਡ ਕਰ ਸਕੀਏ, ਤਾਂ ਕਿ ਉਹ ਆਉਣ ਵਾਲੀ ਸਾਡੀ ਨਸਲਾਂ ਨੂੰ ਜਿਹੜਾ ਪਤਾ ਚੱਲੇ ਕਿ ਕਿਵੇਂ ਵੰਡ ਹੋਈ, ਕਿਵੇਂ 47 ਟਾਈਮ ਉਜਾੜੇ ਪਏ, ਕਿਵੇਂ ਪੰਜਾਬ ਵੰਡਿਆ ਗਿਆ, ਕੀ ਮਾਰਾ ਮਾਰੀ ਹੋਈ, ਕੀ ਵੱਢ ਟੁੱਕ ਹੋਈ, ਕਿੰਨਾ ਨੁਕਸਾਨ ਹੋਇਆ ਦੋਵਾਂ ਪੰਜਾਬਾਂ ਦਾ, ਇਹ ਉਹਨਾਂ ਨੂੰ ਪਤਾ ਲੱਗ ਸਕੇ। ਇਸੇ ਵਜ੍ਹਾ ਤੋਂ ਵੀਡੀਓ ਰਿਕਾਰਡ ਕੀਤੀਆਂ ਜਾਂਦੀਆਂ ਹਨ ਨਾ। ਤੇ ਬਜ਼ੁਰਗ ਜਿਹੜੇ ਨੇ ਉਹ ਹੋਰ ਸਾਲ ਦੋ ਨੇ ਮੇਰੇ ਖਿਆਲ ਦੇ ਵਿੱਚ ਤੇ ਖਤਮ ਹੁੰਦੇ ਜਾ ਰਹੇ ਨੇ। ਕਈ ਐਸੇ ਪਿੰਡ ਨੇ ਜਿਹੜੇ ਬੜੀ ਦੂਰ ਤੱਕ ਜਾਈਦਾ ਪਿੰਡਾਂ ਵਿੱਚ, ਤੇ ਪਿੰਡਾਂ ਚੋਂ ਬਜ਼ੁਰਗ ਨਹੀਂ ਲੱਭਦੇ ਆਏ, ਤੇ ਫਿਰ ਇੰਝ ਹੀ ਪੈਂਦਾ, ਵਾਪਸ ਆਉਣਾ ਪੈਂਦਾ। ਦਿਲ ਵੀ ਉਹ ਦੁਖਦਾ ਕਿ ਯਾਰ ਲੱਭਾ ਨਹੀਂ, ਐਡੀ ਦੂਰ ਆਏ, ਇੰਨੀ ਗਰਮੀ ਵਿੱਚ ਜਾਣਾ, ਇੰਨੀ ਸਰਦੀ ਵਿੱਚ ਜਾਣਾ, ਐਡੀ ਦੂਰ ਬਾਈਕ ਤੇ ਲੇਕਿਨ ਫਿਰ ਵੀ ਨਹੀਂ ਹਟੀਦਾ ਕਿ ਯਾਰ ਚਲੋ ਕੋਈ ਨਹੀਂ ਲੱਭਿਆ, ਨਾ ਅਸੀਂ ਕੁਛ ਫੁੱਲ ਕਰੀ ਦਈਏ ਕਿ ਪਿੰਡ ਵਿੱਚੋਂ ਕੋਈ ਨਾ ਕੋਈ ਜਿਹੜਾ ਵਸਨੀਕ ਜਾਂ ਮਹਾਜਰ ਮਿਲ ਜੇ ਤਾਂ ਉਹਦੀ ਅਸੀਂ ਵੀਡੀਓ ਰਿਕਾਰਡ ਕਰੀਏ। ਬਜ਼ੁਰਗ ਮੁੱਕਦੇ ਜਾ ਰਹੇ ਨੇ, ਸਾਲ ਦੋ ਹੀ ਨੇ ਮੇਰੇ ਹਿਸਾਬ 'ਚ ਨਾ, ਬਸ ਫਿਰ ਬਜ਼ੁਰਗ ਨਹੀਂ ਰਹਿਣੇ ਹੈ। ਹਾਂਜੀ ਹਾਂਜੀ, ਯਾਦਾਂ ਦੇਸ਼ ਪੰਜਾਬ ਦੀ ਅਜੇ ਭਜਨ ਕਹਿ ਰਹੇ ਨੇ, ਤਨਵੀਰ ਭਾਈ 47 ਦੀ ਹਵਾਲੇ ਤੋਂ ਹੁਣ ਵੀਡੀਓ ਵੇਖਣ ਵਾਲੇ ਕਾਫੀ ਘੱਟ ਗਏ ਨੇ। ਬਿਲਕੁਲ ਬਿਲਕੁਲ ਜੀ, ਕਾਫੀ ਘੱਟ ਗਏ ਨੇ। ਇਸ ਵਜ੍ਹਾ ਤੋਂ ਫਿਰ ਵੀਡੀਓ ਨਹੀਂ ਨਾ ਬਣਾਉਂਦੇ ਲੋਕੀ, ਚਾੜਦੇ ਵੀ ਨਹੀਂ ਹੈ। ਜਿਹੜੇ ਜਿਹਨੇ ਚੈਨਲ ਬਣਾਏ ਉਹਨੇ ਤੁਹਾਡੇ ਵਾਸਤੇ ਬਣਾ ਰਹੇ ਨੇ, ਤੁਹਾਡੇ ਵੱਡਿਆਂ ਦੇ ਜਿਹੜੇ ਗਏ ਇੱਧਰੋਂ ਮਾਈਗ੍ਰੇਟ ਹੋ ਗਏ, ਜਾਂ ਉੱਧਰ ਵਾਲੇ ਜਿਹੜੇ ਬਣਾ ਰਹੇ ਨੇ ਚੜ੍ਹਦੇ ਪੰਜਾਬ 'ਚੋਂ, ਸਮਲ ਧੰਮੀ ਸਾਹਿਬ ਹੋ ਗਿਆ, ਯਾਦਾਂ ਦੇਸ਼ ਪੰਜਾਬ ਦੀਆਂ ਹੋ ਗਈਆਂ, ਹੋਰ ਵੀ ਹੈ ਨੇ, ਮੇਰਾ ਪਿੰਡ ਨਹੀਂ ਸੰਗੇ, ਇੱਕ ਦੋ ਹੋਰ ਵੀ ਹੈ ਨੇ ਚੈਨਲ, ਉਹ ਬਣਾ ਰਹੇ ਨੇ, ਜਾਂ ਲਹਿੰਦੇ ਪੰਜਾਬ 'ਚ ਕਿੰਨੇ ਜਾਣੇ ਤਾਂ ਬਣਾ ਰਹੇ ਨੇ, ਤੇ ਇਸੇ ਤੋਂ ਬਣਾ ਰਹੇ ਨੇ ਨਾ, ਕਿ ਜ਼ਿਆਦਾ ਜ਼ਿਆਦਾ ਵੀਡੀਓ ਰਿਕਾਰਡ ਹੋ ਜਾਣ। ਇੱਥੇ ਮਾਸ਼ਾਅੱਲਾ ਸਾਡੇ ਨਾਸਰ ਢਿੱਲੋਂ ਸਾਹਿਬ ਨੇ, ਪੰਜਾਬੀ ਲਹਿਰ ਵਾਲੇ, ਉਹ ਬਣਾ ਰਹੇ ਨੇ ਇੱਕ ਪਿੰਡ ਪੰਜਾਬ ਦਾ, ਜਿਹੜੇ ਪੁਰਾਣੇ ਨੇ, ਤੇ ਆਪਣਾ ਨਾਸਰ ਆਪਣਾ ਚੌਹਾਨ ਸਾਹਿਬ ਨੇ ਦੇਸੀ ਇਨਫਰਟੇਨਰ ਵਾਲੇ, ਉਹ ਤੇ ਪੁਰਾਣੇ ਨਾ, ਉਹਨਾਂ ਤੋਂ ਇਲਾਵਾ ਵੀ ਬੜੇ ਹੀ ਨੇ ਜਿਹੜੇ ਵੀਡੀਓ ਰਿਕਾਰਡ ਕਰਦੇ ਪਏ ਨੇ ਲਹਿੰਦੇ ਪੰਜਾਬ 'ਚ, ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਰਿਕਾਰਡ ਕਰਦੇ ਨੇ, ਸਾਡੇ ਰੂਬਰੂ ਕਰਦੇ ਨੇ ਸਾਰੀਆਂ ਗੱਲਾਂ। ਤੇ ਆਪਣੀ ਜਿਹੜਾ ਉਹ ਕਿਸੇ ਵੀ ਦੀ ਵੀ ਵੀਡੀਓ ਤੁਹਾਡੇ ਅੱਗੇ ਆਉਂਦੀ, ਤੇ ਮੈਂ ਤੁਹਾਨੂੰ ਇਹ ਕਹਾਂਗਾ ਵੀਡੀਓ ਵਿੱਚ ਕਮੈਂਟ ਕਰਕੇ ਹੌਸਲਾ ਅਫਜ਼ਾਈ ਜ਼ਰੂਰ ਕਰਿਆ ਕਰੋ ਜਿਹੜਾ ਵੀਡੀਓ ਬਣਾ ਰਿਹਾ, ਤਾਂ ਕਿ ਉਹ ਦੁਬਾਰਾ ਹੋਰ ਜਾ ਕੇ ਹੋਰ ਜਗ੍ਹਾ ਤੇ ਵੀ ਵੀਡੀਓ ਜ਼ਿਆਦਾ ਜ਼ਿਆਦਾ ਬਣਾਵੇ।
ਜਦੋਂ ਬਾਬੇ ਮੁੱਕ ਜਾਣ ਨਾ ਸਾਲ 2 ਬਾਅਦ, ਤੇ ਫਿਰ ਅਸਾਂ ਪਛਤਾਣਾ ਕਿ ਯਾਰ ਉਹ ਅਸੀਂ ਵੀ ਆਪਣੇ ਬਾਬੇ ਦਾ ਇੰਟਰਵਿਊ ਕਰਾ ਲੈਂਦੇ। ਖੁਦ ਜਿਨ੍ਹਾਂ ਦੇ ਬਾਬੇ ਫੌਤ ਹੋਣਾ ਉਹਨਾਂ ਨੇ ਕਹਿਣਾ ਕਰ ਲੈਂਦੇ, ਕੋਈ ਸਹੀ ਸੀ। ਤੇ ਜ਼ਰੂਰ ਚਾਹੀਦਾ ਸਾਨੂੰ ਜਿਹੜਾ ਹੈ ਸਾਡੇ ਲਹਿੰਦੇ ਪੰਜਾਬ ਵਾਲਿਆਂ ਨੂੰ, ਚੜ੍ਹਦੇ ਪੰਜਾਬ ਵਾਲਿਆਂ ਨੂੰ, ਕਿ ਆਪਣੇ ਵੱਡੇ ਜਿੱਥੇ ਵੀ ਨੇ ਕੋਈ ਰਹਿ ਰਹੇ, ਕਿਸੇ ਦਾ ਅੱਬਾ, ਦਾਦਾ, ਦਾਦੀ, ਨਾਨਾ, ਨਾਨੀ, ਭਾਵੇਂ ਮਾਈਆਂ ਵਡੇਰੀਆਂ ਹੋਣ, ਉਹਨਾਂ ਦਾ ਵੀ ਇੰਟਰਵਿਊ ਕਰਾਉਣਾ ਚਾਹੀਦਾ। ਚਲੋ ਕੋਈ ਹਿਸਟਰੀ ਡਾਊਨਲੋਡ ਉਹਨਾਂ ਦੀ ਹੋ ਜਾਏ ਕਿ ਕਿਵੇਂ ਕਿਵੇਂ ਆਏ ਹੋਏ, ਰਿਕਾਰਡ 'ਚ ਹਿੱਸਾ ਬਣ ਜਾਏ ਉਹਨਾਂ ਦਾ। ਕਈ ਜਗ੍ਹਾ ਤਾਂ ਬੜੀ ਮੁਸ਼ਕਿਲਾਤਾਂ ਆਉਂਦੀਆਂ, ਵੀਡੀਓ ਇੰਝ ਨਹੀਂ ਬਣ ਜਾਂਦੀ ਕਿ ਫੜਿਆ ਕੈਮਰਾ ਜਾ ਕੇ ਵੀਡੀਓ ਬਣਾ ਲਈ, ਬੜੀ ਮੁਸ਼ਕਿਲ ਨਾਲ ਵੀਡੀਓ ਬਣਦੀ, ਬੜੀ ਖੱਪ ਖਪਾਉਣਾ ਪੈਂਦਾ, ਬੜੀ ਦੂਰ ਜਾਣਾ। ਫਿਰ ਸਾਰਿਆਂ ਨਾਲੋਂ ਮੁਸ਼ਕਿਲ ਵੀਡੀਓ ਬਣਾਉਣਾ ਮੁਸ਼ਕਿਲ ਨਹੀਂ ਹੈ, ਵੀਡੀਓ ਜਿੰਨੇ ਮਰਜ਼ੀ ਬੰਦਾ ਬਣਾ ਲੈਂਦਾ, ਜੇ ਜਾ ਕੇ ਜਿਹੜਾ ਤਿਆਰ ਕਰਨਾ ਬਜ਼ੁਰਗਾਂ ਨੂੰ, ਉਹਨਾਂ ਨਾਲ ਗੱਲ ਕਰਨੀ ਕਿ ਇਹ ਵੀਡੀਓ ਬਣਾਉਣੀ, ਉਹ ਬਹੁਤੇ ਤਾਂ ਵੀਡੀਓ ਨਹੀਂ ਬਣਵਾਉਂਦੇ, ਆਉਂਦੇ ਨੇ ਪਤਾ ਨਹੀਂ ਕਿੱਥੋਂ ਆ ਗਏ ਜਾਂ ਹਕੂਮਤ ਨੇ ਭੇਜਤਾ, ਪਤਾ ਨਹੀਂ ਕਿਉਂ ਆਏ ਨੇ, ਤੇ ਉਹ ਬੜਾ ਸਿਰ ਮਗਜ ਖਪਾਉਣਾ ਪੈਂਦਾ, ਤੇ ਫਿਰ ਜਾ ਕੇ ਕਿਤੇ ਘੁਮਾਉਂਦਾ, ਕਈ ਨਹੀਂ ਫਿਰ ਵੀ ਨਹੀਂ ਬਣਵਾਉਂਦੇ ਆ। ਉਹਨਾਂ ਦੇ ਕੋਲ ਔਲਾਦ ਨੂੰ, ਬੱਚਿਆਂ ਨੂੰ, ਪੋਤਰਿਆਂ ਨੂੰ, ਦੋਤਰਿਆਂ ਨੂੰ ਕਹਿ ਕੇ ਨਾਲ ਮਿਲ ਕੇ ਫਿਰ ਉਹਨੂੰ ਜਿਹੜਾ ਉਹ, ਕਿਉਂਕਿ ਉਹ ਸੋਸ਼ਲ ਮੀਡੀਆ ਨੂੰ ਸਮਝਦੇ ਨੇ ਸਾਰਾ ਕੁਝ, ਫਿਰ ਵੀਡੀਓ ਰਿਕਾਰਡ ਕਰਨੀ ਪੈਂਦੀ। ਤੇ ਫਿਰ ਵੀ ਕਈ ਜਿਹੜੇ ਨਹੀਂ ਮੰਨਦੇ ਆ, ਉਹ ਆਉਂਦੇ ਨੇ ਅਸੀਂ ਨਹੀਂ ਬਣਵਾਉਣੀ ਆ, ਤੇ ਨਹੀਂ ਫੇਰਾ ਪੈਂਦਾ, ਫਿਰ ਉਹ ਪਿੰਡਾਂ 'ਚੋਂ ਕਈ ਜਗ੍ਹਾ ਤੋਂ ਨਹੀਂ ਵੀ ਲੱਭਦੇ ਆ। ਬਾਕੀ ਮੈਂ ਫਿਰ ਐਂਡ ਤੇ ਕਹਾਂਗਾ ਆਪਣੇ ਵੇਖਣ ਵਾਲਿਆਂ ਨੂੰ, ਜਿਹੜੇ ਵੀ ਸਾਡੇ ਚੈਨਲ ਵਾਲੇ ਸਬਸਕ੍ਰਾਈਬਰ ਨੇ, ਜਿੰਨੇ ਵੀ ਸਬਸਕ੍ਰਾਈਬਰ ਨੇ, ਖਾਸ ਤੌਰ ਇਸ ਮੇਰੇ ਪਿੰਡ ਮੇਰੇ ਪੰਜਾਬ ਚੈਨਲ ਦੇ, ਜਿਹੜੇ ਵੀ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ, ਐਸੇ ਵੀਡੀਓ ਵਿੱਚ ਬੇਸ਼ੱਕ ਤੁਸੀਂ ਕਮੈਂਟਸ ਕਰ ਦਿਓ, ਮੈਂ ਸਕਰੀਨਸ਼ਾਟ ਲੈ ਲਾਂਗਾ, ਔਰ ਅਸੀਂ ਸਕਰੀਨਸ਼ਾਟ ਹੀ ਲੈਂਦੇ ਹਾਂ, ਜਿੰਨੀਆਂ ਵੀ ਸਾਨੂੰ ਕਮੈਂਟ ਆਉਂਦੇ ਨੇ ਕਿੱਥੋਂ ਵੀ, ਤੇ ਸਕਰੀਨਸ਼ਾਟ ਲੈ ਕੇ ਫਿਰ ਹੀ ਅਸੀਂ ਉੱਥੇ ਰਿਕਾਰਡਿੰਗ ਵਾਸਤੇ ਜਾਂਦੇ ਹਾਂ। ਵੇਖੋ ਹੁਣ ਕੋਈ ਇੱਥੋਂ ਮੇਰੇ ਤੋਂ 100 ਕਿਲੋਮੀਟਰ ਜਾਂ 200 ਕਿਲੋਮੀਟਰ ਦੂਰ ਹੋਵੇ, ਤੇ ਇੱਕ ਕਮੈਂਟ ਵਾਸਤੇ ਅਸੀਂ ਤਾਂ ਨਹੀਂ ਨਾ ਉੱਥੇ ਵੀਡੀਓ ਬਣਾਉਣ ਜਾ ਸਕਦੇ। ਮੈਂ ਕੀ ਕਰਨਾ, ਬਣਾਈ ਦੀ ਹੈ ਉਹਦੀ ਵੀ, ਕਿ ਸਕਰੀਨਸ਼ਾਟ ਲੈ ਲਈਦਾ, ਅਗਰ ਇੱਕ ਬੰਦੇ ਨੇ ਕੀਤਾ ਹੈ, ਫਿਰ ਉਹ ਉਸ ਜ਼ਿਲ੍ਹੇ ਦੇ ਹੋਰ ਵੀ ਮਜ਼ੀਦ ਕਮੈਂਟ ਜਦੋਂ ਆਉਂਦੇ ਰਹਿੰਦੇ ਨੇ ਸਾਨੂੰ, ਫਿਰ ਅਸੀਂ ਉਸ ਜ਼ਿਲ੍ਹੇ ਵਿੱਚ ਜਾ ਕੇ ਫਿਰ ਕੋਸ਼ਿਸ਼ ਕਰੀਦੀ ਕਿ 5-7 ਵੀਡੀਓ ਉਸ ਜ਼ਿਲ੍ਹੇ ਦੀ ਬਣ ਜਾਣ, ਕਿਉਂਕਿ ਏਡੀ ਦੂਰ ਜਾਣਾ, 5-7 ਵੀਡੀਓ ਬਣਾ ਕੇ ਫਿਰ ਅਸੀਂ ਆ ਸਕੀਏ। ਕਈ ਦਫਾ ਇੰਝ ਹੁੰਦਾ ਕਿ ਇੱਕੋ ਜ਼ਿਲ੍ਹੇ ਦੀ ਇੱਕ ਕਮੈਂਟ ਤੇ ਅਸੀਂ ਚੱਲ ਜਾਂਦੇ, ਵੀਡੀਓ ਬਣਾ ਕੇ ਵਾਪਸੀ ਆਉਂਦੇ ਹਾਂ, ਅਗਲੇ ਦਿਨ ਦੂਸਰੇ ਵੀਡੀਓ ਵਿੱਚ ਉਸੇ ਜ਼ਿਲ੍ਹੇ ਦੇ ਕਮੈਂਟਸ ਆਉਣ ਲੱਗ ਪੈਂਦੇ ਕਿ ਯਾਰ ਫਲਾਣੇ ਪਿੰਡ ਦੀ ਬਣਾਓ, ਦੁਬਾਰਾ ਫਿਰ ਤੁਹਾਨੂੰ ਪਤਾ ਏਡੀ ਦੂਰ ਜਾਣਾ ਤਾਂ ਬੜਾ ਮੁਸ਼ਕਿਲ ਜਿਹਾ ਬਣ ਜਾਂਦਾ। ਇਸ ਤੋਂ ਤੁਸੀਂ ਹਰ ਵੀਡੀਓ ਵਿੱਚ ਲਾਜ਼ਮਨ ਦੱਸਿਆ ਕਰੋ, ਤੇ ਨਾਰਾਜ਼ ਨਾ ਹੋਇਆ ਕਰੋ ਕਿ ਮੇਰੀ ਵੀਡੀਓ ਨਹੀਂ ਬਣਾਈ, ਸਾਡੀ ਬਣਾਈ, ਲਾਜ਼ਮਨ ਬਣਾ, ਹਰ ਵੀਡੀਓ ਤੁਸੀਂ ਦੱਸਦੇ ਰਿਹਾ ਕਰੋ। ਤੁਸੀਂ ਇੰਨਾ ਤਾਂ ਕਰ ਹੀ ਸਕਦੇ ਹੋ ਬੈਠੇ ਬੈਠੇ, ਕਿ ਵੀਡੀਓ ਵੇਖਦੇ ਆ ਕਮੈਂਟਸ ਕਰਕੇ ਦੱਸ ਦਿੱਤਾ ਕਿ ਫਲਾਣਾ ਪਿੰਡ ਸਾਡੇ ਵੱਡਿਆਂ ਦਾ, ਜ਼ਿਲ੍ਹਾ ਦੱਸਿਆ ਕਰੋ ਲਾਜ਼ਮਨ, ਤੇ ਨਾਲ ਪਿੰਡ ਆਪਣਾ ਵੀ ਦੱਸ ਕੇ ਵੱਡਿਆਂ ਦੇ ਨਾਲ 1-2 ਪਿੰਡ ਦੱਸਿਆ ਕਰੋ ਲਾਜ਼ਮਨ, ਉਹਦੇ ਵਾਸਤੇ ਫਿਰ ਆਸਾਨੀ ਰਹਿੰਦੀ ਪਿੰਡ ਲੱਭਣ 'ਚ ਨਾ, ਨਹੀਂ ਤਾਂ ਪਤਾ ਨਹੀਂ ਲੱਗਦਾ ਪਿੰਡ ਕਿਹੜਾ ਹੈ। ਕਈ ਪਿੰਡ ਦਾ ਨਾਂ ਦੱਸ ਦਿੰਦੇ, ਜ਼ਿਲ੍ਹਾ ਦੱਸਦੇ ਕੋਈ ਨਹੀਂ ਹੈ, ਤੇ ਜ਼ਿਲ੍ਹਾ ਪਿੰਡ ਲਾਜ਼ਮਨ ਦੱਸਿਆ ਕਰੋ, ਤੇ ਨਾਲ ਜਿਹੜਾ ਨਾਲ ਦਾ ਪਿੰਡ ਇੱਕ ਅੱਧਾ ਲਾਜ਼ਮਨ ਦੱਸਣਾ ਚਾਹੀਦਾ, ਤਾਂ ਕਿ ਉਹ ਜਿਹਨੇ ਵੀਡੀਓ ਬਣਾਉਣ ਜਾਣਾ ਉਹਨੂੰ ਆਸਾਨੀ ਰਹੇ ਜਾ ਕੇ ਉੱਥੇ ਵੀਡੀਓ ਬਣਾ ਸਕੇ। ਹਾਂਜੀ ਕਿਰਿਆ ਕਰੋ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀਰ ਜੀ, ਬਾਬੇ ਡਰ ਜਾਂਦੇ ਕਿ ਇਹ 47 ਬਾਰੇ ਕਿਉਂ ਪੁੱਛਦੇ, ਬਿਲਕੁਲ ਬਿਲਕੁਲ ਪੁੱਛ ਜਾਂਦੇ ਨੇ, ਜਿਹੜੇ ਨਾ ਬਾਬੇ ਨਾ ਜਿਹੜੇ ਡਰ 'ਚ ਜਾਂਦੇ ਨੇ ਬਾਕੀ ਅਜੇ ਭਜਨ, ਕਿਉਂਕਿ ਅੱਗੇ ਉਹਨਾਂ ਨੇ ਬੜੀਆਂ ਮੁਸੀਬਤਾਂ ਵੇਖੀਆਂ, 47 ਟਾਈਮ ਬੜੀਆਂ ਮੁਸੀਬਤਾਂ ਝੱਲੀਆਂ, ਆਪਣੇ ਪਿੰਡੇ ਤੇ ਹਟਾਈਆਂ, ਤੇ ਬੜੇ ਬੱਚੇ ਯਤੀਮ ਹੋਏ, ਬੜੀਆਂ ਔਰਤਾਂ ਬੇਵਾ ਹੋਈਆਂ, ਦੋਵਾਂ ਸਾਈਡਾਂ ਦੇ, ਲਹਿੰਦੇ ਪੰਜਾਬ ਵੀ ਚੜ੍ਹਦੇ ਪੰਜਾਬ ਵੀ, ਤੇ ਬੜੀਆਂ ਜਿਹੜੀਆਂ ਬੀਬੀਆਂ ਬੇਵਾ ਹੋਈਆਂ, ਮਾਂ ਬਾਪ ਜਿਹੜੇ ਨੇ ਉਹਨਾਂ ਦੇ ਬੱਚੇ ਰੁੱਲ ਗਏ, ਮਰ ਗਏ, ਵੱਢੇ ਗਏ, ਕੱਟੇ ਗਏ, ਬੜੀਆਂ ਬੀਬੀਆਂ ਦੀਆਂ, ਔਰਤਾਂ ਦੀਆਂ ਇੱਜ਼ਤਾਂ ਤਾਰ ਤਾਰ ਰਹੀਆਂ, ਇਹ ਤੇ ਉਹਨਾਂ ਨੂੰ ਪਤਾ ਨਹੀਂ ਜਿਨ੍ਹਾਂ ਨਾਲ ਬੀਤੀ ਹੈ, ਸਾਨੂੰ ਕੀ ਪਤਾ ਜੀ, ਜਿਨ੍ਹਾਂ ਨਾਲ ਬੀਤੀ ਫਿਰ ਉਹ ਡਰਦੇ ਨੇ ਕਈ ਬਾਬੇ ਨਾ, ਕਿ ਪਤਾ ਨਹੀਂ ਕੀ ਮਸਲਾ, ਕਿਉਂ ਪੁੱਛਦੇ ਨੇ ਉਸ ਬਾਰੇ, ਤੇ ਬੜਾ ਮਸਲਾ ਹੁੰਦਾ ਹੈ, ਜ਼ਿਆਦਾ ਮੁਸ਼ਕਿਲ ਇਹ ਪੈਦਾ ਹੁੰਦੀ ਜਿਹੜਾ ਜਾ ਕੇ ਬਾਬੇ ਨੂੰ ਨਾ ਤਿਆਰ ਕਰਨਾ, ਜਿਹੜਾ ਮੁਸ਼ਕਿਲ ਬਹੁਤ ਜ਼ਿਆਦਾ ਹੁੰਦਾ। ਫਿਰ ਕੋਸ਼ਿਸ਼ ਇਹੀ ਕਰਨੇ ਆ ਕਿ ਜਿਹੜਾ ਆਈ ਵਿਟਨੈਸ ਨਾ, ਜਿਹੜਾ ਚਸ਼ਮਦੀਦ ਗਵਾਹ, ਜਿਹਨੇ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਹੋਇਆ, ਆਪਣੇ ਪਿੰਡ ਤੇ ਹੰਢਾਇਆ ਹੋਇਆ, ਸਾਰਾ ਕੁਝ ਉਹਨੇ ਜਿਹੜਾ ਵਾਪਰਿਆ ਜਿਹਦੇ ਨਾਲ, ਕੋਸ਼ਿਸ਼ ਕਰੀਦੀ ਨਾ ਉਹਦੀ ਜਾ ਕੇ ਇੰਟਰਵਿਊ ਕਰਨਾ ਹੁੰਦਾ ਨਾ, ਤੇ ਫਿਰ ਗੱਲ ਤੇ ਉਹਦੇ ਨਹੀਂ ਕਰਨੀ ਹੁੰਦੀ ਬਾਬਿਆਂ ਨਾਲ। ਕਈਆਂ ਨੂੰ ਜਾ ਕੇ ਜਦੋਂ ਪੁੱਛੀਦਾ ਕਿ ਕੋਈ ਵਡੇਰਾ ਹੈਗਾ ਪਿੰਡ ਵਿੱਚ 47 ਟਾਈਮ ਦਾ, ਉਹ ਕਹਿੰਦੇ ਸਾਡੇ ਕੋਲ ਪੁੱਛ ਲਓ ਕੀ ਪੁੱਛਣਾ,
ਲੇਕਿਨ ਉਹਨੂੰ ਕਹੀਦਾ ਵੀਰੇ ਤੁਹਾਡੇ ਕੋਲ ਨਹੀਂ ਪੁੱਛਦਾ, ਅਸੀਂ ਤਾਂ ਜਿਨ੍ਹਾਂ ਨੇ ਸਾਰਾ ਕੁਝ ਵੇਖਿਆ ਹੋਇਆ, ਜਿਨ੍ਹਾਂ ਨੇ ਵਾਪਰਿਆ ਸਾਰਾ ਕੁਝ, ਅਸੀਂ ਉਹਨਾਂ ਦੀ ਵੀਡੀਓ ਰਿਕਾਰਡ ਕਰਨੀ, ਉਹਨਾਂ ਦੀ ਕਹਾਣੀ ਜਿਹੜੀ ਉਹ ਸਾਰੀ ਰਿਕਾਰਡ ਕਰਨੀ ਕਿ ਕਿਵੇਂ ਕਿਵੇਂ ਆਏ ਹੋ, ਕੀ ਕੁਝ ਆਪਣਾ ਛੱਡ ਕੇ ਆਏ, ਕੀ ਕੁਝ ਆਪਣਾ ਖੋਹ ਕੇ ਆਏ, ਕਿੰਨੇ ਆਪਣੇ ਰਾਹ ਦੇ ਵਿੱਚ ਵੱਢ ਕਰਾਈ। ਤੇ ਜਿਉਂਦੇ ਵਸਦੇ ਰਹੋ ਜੀ, ਜਿੰਨੇ ਵੀ ਲਾਈਵ ਆਏ ਮੈਂ ਸ਼ੁਕਰਗੁਜ਼ਾਰ ਸਾਰਿਆਂ ਦਾ ਜੀ। ਤੇ ਹੁਣ ਤਾਂ ਕੋਈ ਨਹੀਂ ਕੋ ਆ ਰਿਹਾ, ਕਿਉਂਕਿ ਪਹਿਲੀ ਦਫਾ ਮੈਂ ਵੀ ਲਾਈਵ ਆਇਆ ਤਾਂ ਕੋਈ ਪਤਾ ਵੀ ਨਹੀਂ ਆ ਕਿਸੇ ਨੂੰ ਕਿ ਲਾਈਵ ਆਉਣਾ ਕਿ ਨਹੀਂ ਆਇਆ, ਕੋਈ ਮੇਰਾ ਤਜਰਬਾ ਕੋਈ ਨਹੀਂ, ਪਹਿਲੀ ਦਫਾ ਲਾਈਵ ਆਇਆ ਮੈਂ ਤੁਹਾਡੇ ਨਾਲ ਸਾਰਿਆਂ ਨੂੰ। ਠੀਕ ਹੈ, ਫਿਰ ਇੱਥੇ ਵੀਡੀਓ ਦਾ ਐਂਡ ਕਰਨੇ ਆ। ਜਿਉਂਦੇ ਵਸਦੇ ਰਹੋ, ਮਿਲਾਂਗੇ ਕਿਸੇ ਨਵੇਂ ਵੀਡੀਓ 'ਚ, ਹੁਣ ਕੋਈ ਰਿਕਾਰਡਿੰਗ ਵਾਲੀ ਵੀਡੀਓ 'ਚ। ਹਾਂਜੀ ਭਾਜੀ ਮੈਨੂੰ ਹੁਣ ਜਾਣਾ ਪੈਣਾ, ਸੌਰੀ, ਬਾਕੀ ਕਮੈਂਟ ਬਾਅਦ ਵਿੱਚ ਕਰਦਾ। ਠੀਕ ਹੈ ਜੀ, ਮੈਂ ਵੀ ਬਸ ਕਰ ਲਗਾ ਭਾਈ ਜਾਨ। ਬੜੀ ਮਿਹਰਬਾਨੀ ਸਾਰਿਆਂ ਦੀ, ਮਿਲਣੇ ਇੱਕ ਨਵੀਂ ਵੀਡੀਓ ਨਾਲ। ਅੱਗੇ ਨਵੀਂ ਵੀਡੀਓ ਦੇ ਵਿੱਚ ਆਵਾਂਗੇ ਇਨਸ਼ਾਅੱਲਾ। ਜੇਕਰ ਤੁਸੀਂ ਆਖਰ ਤੇ ਮੈਨੂੰ ਇਹ ਦੱਸ ਦਿਓ ਕਿ ਹਫ਼ਤੇ ਬਾਅਦ ਜਾਂ ਮਹੀਨੇ 'ਚ ਇੱਕ ਦਫਾ ਸਾਨੂੰ ਲਾਈਵ ਆਉਣਾ ਚਾਹੀਦਾ ਜਾਂ ਨਹੀਂ। ਸਤਨਾਮ ਸਿੰਘ ਜੀ ਸਤਨਾਮ ਸਿੰਘ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ? ਠੀਕ ਠਾਕ ਜੀ। ਤੁਸੀਂ ਸਾਨੂੰ ਅਕਸਰ ਹੀ ਆਪਣੇ ਸਾਡੇ ਜਿੰਨੀਆਂ ਵੀ ਪਾਰਟੀਸ਼ਨ ਸਟੋਰੀ ਦੀਆਂ ਵੀਡੀਓ ਨੇ ਉਹਨਾਂ ਵਿੱਚ ਸਾਨੂੰ ਕਮੈਂਟਸ ਕਰਦੇ ਰਹਿੰਦੇ ਹੋ ਜੀ, ਬੜੀ ਮਿਹਰਬਾਨੀ ਤੁਹਾਡੀ ਜਨਾਬ। ਤੁਹਾਡੀ ਸਾਰਿਆਂ ਦੀ ਵੇਖਣ ਵਾਲਿਆਂ ਦੀ ਰਾਏ ਦਰਕਾਰ ਹੈ ਜੀ। ਲਾਈਵ ਜਿਹੜੇ ਨੇ ਵੇਖਦੇ ਨੇ ਉਹ ਵੀ, ਤੇ ਜਿਹੜੇ ਬਾਅਦ 'ਚ ਵੇਖਣਗੇ ਉਹਨਾਂ ਅੱਗੇ ਵੀ, ਕਿ ਐਵੇਂ ਸਾਨੂੰ ਮਹੀਨੇ 'ਚ ਇੱਕ ਦਫਾ ਜਾਂ ਹਫ਼ਤੇ 'ਚ ਇੱਕ ਦਫਾ ਸੰਡੇ ਨੂੰ ਹੋ ਗਿਆ, ਜਾਂ ਹਫ਼ਤੇ ਨੂੰ ਜਾਂ ਐਤਵਾਰ ਨੂੰ, ਹਫ਼ਤੇ 'ਚ ਇੱਕ ਦਿਨ ਜਾਂ 8 ਦਿਨਾਂ 'ਚ ਇੱਕ ਦਫਾ ਜਾਂ ਮਹੀਨੇ 'ਚ ਇੱਕ ਦਫਾ ਲਾਈਵ ਆਉਣਾ ਚਾਹੀਦਾ, ਤਾਂ ਕਿ ਥੋੜ੍ਹੀ ਜਿਹੀ ਗੱਪਸ਼ਪ ਹੋ ਜਾਏ ਆਪਸ 'ਚ, ਗੱਲਾਂ ਬਾਤਾਂ ਹੋ ਜਾਣ ਚੜ੍ਹਦੇ ਪੰਜਾਬ ਵਾਲਿਆਂ ਦੀ, ਲਹਿੰਦੇ ਪੰਜਾਬ ਵਾਲਿਆਂ ਦੀ ਸਾਰੀਆਂ। ਇਹ ਲਾਜ਼ਮਨ ਦੱਸਿਆ ਜੀ। ਅਗਰ ਤੁਸੀਂ ਕਹੋਗੇ ਤਾਂ ਫਿਰ ਅਸੀਂ ਲਾਈਵ ਆਵਾਂ ਕਰਾਂਗੇ ਦੁਬਾਰਾ, ਨਹੀਂ ਤਾਂ ਫਿਰ ਫਿਨਿਸ਼ ਬਸ ਵੀਡੀਓ ਬਣਾਵਾਂ ਕਰਾਂਗੇ ਫਿਰ ਬਾਬਿਆਂ ਦੀ। ਬਾਕੀ ਵੀਡੀਓ ਲਾਜ਼ਮਨ ਵੇਖਿਆ ਕਰੋ, ਪਾਰਟੀਆਂ ਸਟੋਰੀਆਂ ਜਿੰਨੀਆਂ ਵੀ ਤੁਹਾਡੇ ਅੱਗੇ ਆਉਂਦੀਆਂ ਨੇ। ਬਾਕੀ ਹੁਣ ਨਾ ਬਸ ਅੱਕ ਜੇ ਗਏ ਨੇ ਨਾ, ਘੱਟ ਪੈਂਦੇ ਲੋਕੀ ਹੁਣ ਪਾਰਟੀਆਂ ਸਟੋਰੀ ਦੀਆਂ ਵੀਡੀਓ। ਚਲੋ ਬਹਰਹਾਲ ਅਸੀਂ ਤਾਂ ਬਣਾਉਣੀ ਹੈ, ਕੋਈ ਵੇਖੇ ਨਾ ਵੇਖੇ, ਵੀਡੀਓ ਤਾਂ ਰਿਕਾਰਡ ਕਰਨੀਆਂ। ਜਿਹੜੇ ਬਾਬੇ ਰਹਿੰਦੇ ਨੇ ਉਹਨਾਂ ਦੀ ਕੋਸ਼ਿਸ਼ ਕਰਨੀ ਕਿ ਜਲਦੀ ਜਲਦੀ ਬਣਦੀਆਂ ਜਾਣ। ਤੇ ਇਨਸ਼ਾਅੱਲਾ ਇੱਕ ਦੋ ਦਿਨਾਂ 'ਚ ਜੀ ਸਿਆਲਕੋਟ ਦਾ ਚੱਕਰ ਲੱਗਣ ਵਾਲਾ ਮੇਰਾ, ਤੇ ਮੇਰੇ ਜਿੰਨੇ ਵੀ ਵੇਖਣ ਵਾਲੇ ਵੀਵਰ ਨੇ, ਜਿਨ੍ਹਾਂ ਜ਼ਿਲ੍ਹੇ ਸਿਆਲਕੋਟ ਏਰੀਆ, ਗੁਜਰਾਂਵਾਲਾ ਤੇ ਸਿਆਲਕੋਟ ਇੱਧਰਲੀ ਸਾਈਡ 'ਤੇ, ਜਿੱਥੋਂ ਗੁਜਰਾਂਵਾਲੇ ਤੋਂ ਸਿਆਲਕੋਟ ਸ਼ੁਰੂ ਹੁੰਦਾ ਪਰਨ, ਇੱਥੋਂ ਸਿਆਲਕੋਟ ਦੇ ਜਿੰਨੇ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਨੇ, ਜਿਨ੍ਹਾਂ ਦੇ ਇੱਧਰੋਂ ਲਹਿੰਦੇ ਪੰਜਾਬ ਵੱਡੇ ਗਏ ਹੋਏ ਨੇ, ਆਪਣਾ ਪਿੰਡ ਵੇਖਣਾ ਚਾਹੁੰਦੇ ਨੇ, ਸਾਨੂੰ ਜਿਹੜਾ ਕਮੈਂਟਸ ਵਿੱਚ ਲਾਜ਼ਮਨ ਦੱਸੇ ਆਪਣੇ ਘਰ, ਪਿੰਡਾਂ ਦੇ ਨਾਂ, ਜ਼ਿਲ੍ਹੇ ਦੇ ਨਾਂ। ਤੇ ਚਲੋ ਸਿਆਲਕੋਟ ਅਸੀਂ ਜਾਣਾ, ਉਹ ਜ਼ਿਲ੍ਹਾ ਸਾਨੂੰ ਪਤਾ ਹੋਏਗਾ ਨਾ ਇੱਧਰ ਹੀ, ਤੇ ਆਪਣੇ ਪਿੰਡਾਂ ਦੇ ਨਾਲ ਦਾ ਪਿੰਡ ਲਾਜ਼ਮਨ ਦੱਸਦੇ ਆ। ਜਿਹਨੇ ਜਿਹਨੇ ਵੀਡੀਓ ਚਾਹੁੰਦਾ ਕਿ ਸਾਡੇ ਪਿੰਡ ਦੀ ਬਣਾਈ ਜਾਏ, ਆਪਣੇ ਵੱਡਿਆਂ ਦੇ ਨਾਂ ਸਾਨੂੰ ਦੱਸਦੇ ਆ ਕੀ ਨੇ, ਤੇ ਅਸੀਂ ਕਵਰੇਜ ਕਰਨੀ ਹੈ ਸਿਆਲਕੋਟ ਦੀ। 2-3 ਦਿਨਾਂ ਸ਼ੁਰੂ ਕਰਨੀ ਹੈ, 2-3 ਦਿਨ ਲਾ ਕੇ ਆਉਣੇ ਸਿਆਲਕੋਟ ਏਰੀਏ 'ਚ ਨਾ। ਤੇ ਅਸੀਂ ਲਾਜ਼ਮਨ ਉੱਥੇ ਕੋਸ਼ਿਸ਼ ਕਰਾਂਗੇ ਤੁਹਾਡੇ ਵੱਡਿਆਂ ਦਾ ਜਿਹੜਾ ਉੱਥੋਂ ਦੇ, ਉਹਨਾਂ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਵੱਡਿਆਂ ਦੇ ਕੋਈ ਜਿਹੜੇ ਯਾਰ ਬੇਲੀ ਨੇ, ਮਿੱਤਰ ਨੇ, ਜਿਹੜੇ ਉਸ ਪਿੰਡ ਦੇ ਰਹਿਣ ਵਾਲੇ ਵਸਨੀਕ ਹੋਣ, ਉਹਨਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅਗਰ ਵਸਨੀਕ ਨਾ ਹੋਇਆ, ਸਾਨੂੰ ਕਮੈਂਟ ਕਿਸੇ ਦੀ ਨਾ ਹੋਇਆ, ਫਿਰ ਵੀ ਅਸੀਂ ਉਸ ਪਿੰਡ ਦੇ ਵਿੱਚ ਕੋਸ਼ਿਸ਼ ਕਰੀ ਦੀ ਕਿ ਕੋਈ ਜਿਹੜਾ ਹੈ ਮੁਹਾਜਰ ਮਿਲ ਜੇ, ਜਿਹੜਾ ਇੰਡੀਆ ਤੋਂ ਆਇਆ, ਚੜ੍ਹਦੇ ਪੰਜਾਬੋਂ ਮਾਈਗ੍ਰੇਟ ਹੋ ਗਏ, ਤਾਂ ਉਹਨਾਂ ਦੀ ਅਸੀਂ ਵੀਡੀਓ ਫਿਰ ਲਾਜ਼ਮਨ ਬਣਾਉਣੀ ਹੁੰਦੀ, ਬਣਾਵਾਂਗੇ ਇਨਸ਼ਾਅੱਲਾ। ਤੇ ਬੜੀ ਮਿਹਰਬਾਨੀ ਜੀ ਤੁਹਾਡੀ ਸਾਰਿਆਂ ਦੀ, ਜਿੰਨੇ ਵੀ ਲਾਈਵ ਆਏ। ਤੇ ਮਿਲਾਂਗੇ ਹੁਣ ਅਗਲੀ ਨਵੀਂ ਵੀਡੀਓ 'ਚ, ਬਜ਼ੁਰਗਾਂ ਦੇ ਇੰਟਰਵਿਊ ਵਿੱਚ। ਤੇ ਉਦੋਂ ਤੱਕ ਅੱਲਾ ਹਾਫਿਜ਼, ਸਤਿ ਸ਼੍ਰੀ ਅਕਾਲ।